अस्सलाम वालेकुम, सत श्री अकाल। मैं जी ਤੁਹਾਡਾ ਨਿੱਕਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਲਹਿਰ ਤੁਹਾਨੂੰ ਵੱਖ-ਵੱਖ ਥਾਵਾਂ ਤੇ ਲਿਜਾ ਕੇ ਪੰਜਾਬੀਆਂ ਦਾ ਇਤਿਹਾਸ ਨਾਲ ਪੰਜਾਬੀਆਂ ਨੂੰ ਜੋੜਦੀ ਹੈ। ਔਰ ਇੱਕ ਅਜਿਹਾ ਇਤਿਹਾਸ ਜਿੱਥੇ ਜਾਣ ਵਾਸਤੇ ਬੜੇ ਹੀ ਬੇਤਾਬ ਸਨ। ਇੱਕ ਲੰਬੇ ਸਮੇਂ ਤੋਂ ਇਸ ਚੀਜ਼ ਦੀ ਉਡੀਕ ਸੀ ਕਿ ਅਸੀਂ ਕਦੋਂ ਉੱਥੇ ਪਹੁੰਚਾਂਗੇ ਔਰ ਸਾਨੂੰ ਕਦੋਂ ਉਸ ਚੀਜ਼ ਦਾ ਇਜਾਜ਼ਤ ਮਿਲੇਗੀ। ਸੋ ਉਹ ਉਡੀਕ ਸਾਡੀ ਖਤਮ ਹੋਈ ਔਰ ਅਸੀਂ ਅੱਜ ਆਪਣੇ ਸਫ਼ਰ ਦਾ ਆਗਾਜ਼ ਕਰ ਰਹੇ ਹਾਂ। ਅਸੀਂ ਜਾ ਰਹੇ ਹਾਂ ਨਾਰਥ ਫਰੰਟੀਅਰ ਸੂਬਾ ਸਰਹੱਦ, ਜਿਹਨੂੰ ਖੈਬਰ ਪਖਤੂਨਖਵਾ ਵੀ ਕਿਹਾ ਜਾਂਦਾ ਹੈ। ਔਰ ਇੱਥੇ ਜਾ ਰਹੇ ਹਾਂ ਜੀ ਅਸੀਂ ਸਮਨਾ ਘਾਟੀ। ਸਮਨਾ ਘਾਟੀ ਦੇ ਉੱਪਰ ਮੌਜੂਦ ਹੈ ਸਾਰਾਗੜੀ, ਜਿਹਨੂੰ ਕਿਹਾ ਜਾਂਦਾ ਹੈ, ਜਿਹਦਾ ਅਸਲ ਨਾਮ ਸਰਗੜੀ ਹੈ। ਸਰ ਮਤਲਬ ਰੈੱਡ, ਲਾਲ, ਸੁਰਖ। ਔਰ ਘੜੀ ਜਿਹੜੀ ਹੈ ਉਹ ਪਿੰਡ ਕਸਬੇ ਦੇ ਨਾਮ ਨਾਲ ਲਾਇਆ ਜਾਂਦਾ ਹੈ, ਲੇਕਿਨ ਘੜੀ ਅਮੂਮਨ ਘੜੇ ਨੂੰ ਵੀ ਕਿਹਾ ਜਾਂਦਾ ਹੈ। ਸੋ ਅਸੀਂ ਅੱਜ ਆਪਣੇ ਸਫ਼ਰ ਦਾ ਆਗਾਜ਼ ਕਰ ਰਹੇ ਹਾਂ। 1000 ਕਿਲੋਮੀਟਰ ਦਾ ਇਹ ਸਾਡਾ ਸਫ਼ਰ ਹੋਏਗਾ। ਔਰ ਇਹਦੇ ਨਾਲ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਸਾਡੇ ਵਾਸਤੇ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਉੱਥੇ ਪਿਸ਼ਾਵਰੀ ਸਿੱਖ ਸੰਗਤ ਸਾਡਾ ਇੰਤਜ਼ਾਰ ਕਰ ਰਹੀ ਹੈ। ਬਾਬਾ ਜੀ ਗੁਰਪਾਲ ਸਿੰਘ ਸਾਡੀ ਮੇਜ਼ਬਾਨੀ ਕਰਨਗੇ, ਕਿਉਂਕਿ ਪਿਸ਼ਾਵਰੀ ਸਿੰਘ ਜਿਹੜੇ ਨੇ ਉਹ ਬਹੁਤ ਹੀ ਖੂਬਸੂਰਤ ਮੇਜ਼ਬਾਨੀ ਕਰਦੇ ਨੇ। ਸੋ ਸਾਨੂੰ ਇਸ ਚੀਜ਼ ਦਾ ਵੀ ਲਾਭ ਹੋਏਗਾ। ਨਾਲ ਦੇ ਨਾਲ ਇਹਨਾਂ ਦੀ ਜਿਹੜੀ ਇੱਕ ਯੂਨੀਕ ਟਰਬਨ ਹੈ ਪਿਸ਼ਾਵਰੀ ਸਿੰਘ ਦੀ, ਇਹ ਪੂਰੇ ਵਰਲਡ ਦੇ ਵਿੱਚ ਬਹੁਤ ਹੀ ਥੋੜ੍ਹੇ ਲੋਕ ਪਾਉਂਦੇ ਨੇ, ਲੇਕਿਨ ਬਹੁਤ ਯੂਨੀਕ ਹੈ। ਔਰ ਉਸ ਤੋਂ ਅੱਗੇ ਅਸੀਂ ਜਾਵਾਂਗੇ ਹੰਗੂ ਦੇ ਵਿੱਚ, ਦੁਆਬੇ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਵੀ ਸਾਡਾ ਇੰਤਜ਼ਾਰ ਕਰ ਰਹੀ ਨੇ। ਇਹਦੇ ਵਿੱਚ ਸਾਨੂੰ ਕਾਫੀ ਮੁਸ਼ਕਿਲਾਂ ਵੀ ਦਰਪੇਸ਼ ਨੇ, ਕਿਉਂਕਿ ਉੱਥੇ ਨਫੀ 2 ਦਰਜਾ ਹਰਾਰਤ ਜਿਹੜੀ ਹੈ ਉਹ ਹੁੰਦੀ ਹੈ। ਨਾਲ ਦੇ ਨਾਲ ਰੋਜ਼ਾਨਾ ਬਾਰਿਸ਼ਾਂ ਵੀ ਹੁੰਦੀਆਂ ਹਨ। ਹੋ ਸਕਦਾ ਹੈ ਉੱਥੇ ਸਾਡੇ ਵਾਸਤੇ ਰਸਤਾ ਵੀ ਬੰਦ ਹੋਵੇ, ਲੇਕਿਨ ਅਸੀਂ ਚਾਹਣ ਵਾਲਿਆਂ ਨੂੰ ਕਹਿੰਦੇ ਹਾਂ ਕਿ ਸਾਡੇ ਵਾਸਤੇ ਅਰਦਾਸ ਕਰਨ ਕਿ ਅਸੀਂ ਉੱਥੇ ਪਹੁੰਚ ਸਕੀਏ ਔਰ ਆਪਣੇ ਵਿਊਵਰਸ ਨੂੰ, ਆਪਣੇ ਵੀਰਾਂ ਨੂੰ, ਆਪਣੇ ਦਰਸ਼ਕਾਂ ਨੂੰ ਉਹ ਸਾਰਾ ਕੁਝ ਵਿਖਾ ਸਕੀਏ। ਨਾਲ ਦੇ ਨਾਲ ਉੱਥੇ ਬਾਕੀ ਜਿਹੜੇ ਗੁਰਦੁਆਰੇ ਹਨ, ਜਿਸ ਤਰ੍ਹਾਂ ਬ੍ਰਹਮਜ਼ਈ, ਪੁਹਾੜ, ਹੰਗੂ, ਔਰ ਉਸ ਤੋਂ ਅੱਗੇ ਜਿਹੜੇ ਨੇ ਤੱਲਾ ਸਾਹਿਬ ਜਿਹਨੂੰ ਕਿਹਾ ਜਾਂਦਾ ਹੈ, ਉਸ ਤੋਂ ਅੱਗੇ ਮਾਲਾ ਖੇਲ ਔਰ ਪਾੜਾ ਚਿਨਾਰ ਦੇ ਸਾਰੇ ਗੁਰਦੁਆਰੇ ਜਿਹੜੇ ਨੇ ਔਰ ਉੱਥੇ ਦੇ ਵਾਸੀਆਂ ਨੂੰ ਤੁਹਾਡੇ ਰੂਬਰੂ ਕਰਾਂਗੇ। ਸੋ ਆਓ ਚੱਲਦੇ ਹਾਂ, ਅੱਜ ਦੇ ਇਸ ਸਫ਼ਰ ਦਾ ਆਗਾਜ਼ ਕਰਦੇ ਹਾਂ। ਅਸੀਂ ਪਹੁੰਚ ਗਏ ਹਾਂ ਹੁਣ ਪਿਸ਼ਾਵਰ ਸਿਟੀ ਦੇ ਵਿੱਚ। ਔਰ ਇੱਥੇ ਅਸੀਂ ਅੱਜ ਦੀ ਰਾਤ ਪਿਸ਼ਾਵਰ ਦੇ ਵਿੱਚ ਗੁਜ਼ਾਰਾਂਗੇ, ਕਿਉਂਕਿ ਲਗਾਤਾਰ 6 ਘੰਟਿਆਂ ਦਾ ਸਫ਼ਰ ਅਸੀਂ ਕਰ ਚੁੱਕੇ ਹਾਂ। ਇੱਥੇ ਬਾਬਾ ਜੀ ਗੁਰਪਾਲ ਸਿੰਘ ਜਿਹੜੇ ਨੇ ਉਹ ਸਾਡੇ ਇੰਤਜ਼ਾਰ ਦੇ ਵਿੱਚ ਨੇ, ਉਹਨਾਂ ਨਾਲ ਵੀ ਮਿਲਾਂਗੇ ਔਰ ਕੱਲ ਉਹਨਾਂ ਨਾਲ ਹੀ ਅਸੀਂ ਅੱਗੇ ਸਫ਼ਰ ਦਾ ਆਗਾਜ਼ ਕਰਾਂਗੇ। ਕੱਲ ਪਿਸ਼ਾਵਰ ਤੋਂ ਹੰਗੂ ਜਾਵਾਂਗੇ। ਹੰਗੂ ਦੇ ਵਿੱਚ ਸਾਡੇ ਇੱਕ ਮਿੱਤਰ ਵੀਰ, ਸੋਹਣੇ ਵੀਰ ਸਾਡੇ ਸਨੀ ਸਿੰਘ, ਚੂँਕਿ ਉਹ ਉੱਥੇ ਰਹਿੰਦੇ ਨੇ, ਉਹਨਾਂ ਦੀ ਕਾਫੀ ਮਾਲੂਮਾਤ ਰਾਹੀਂ ਅਸੀਂ ਲੋਖਾਟ ਫੋਰਟ, ਗੁਲਿਸਤਾਨ ਫੋਰਟ ਔਰ ਸਮਨਾ ਘਾਟੀ ਦੇ ਉੱਪਰ ਸਾਰਾਗੜੀ ਜਿਹਨੂੰ ਕਹਿੰਦੇ ਆ, ਵੈਸੇ ਐਕਚੁਅਲੀ ਉਹਦਾ ਨਾਮ ਸਰਗੜੀ ਹੈ, ਜਿੱਥੇ 21 ਸਿੰਘਾਂ ਨੇ 10,000 ਦੀ ਫੌਜ ਨਾਲ ਮੁਕਾਬਲਾ ਕੀਤਾ ਸੀ
ਔਰ ਰਸਤੇ ਦੇ ਵਿੱਚ ਜਾਂਦਿਆਂ ਅਸੀਂ ਕਾਫੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਕਿ ਆਖਰ ਉੱਥੇ ਸਿੰਘ ਕਿਸ ਤਰ੍ਹਾਂ ਪਹੁੰਚੇ ਔਰ ਕਿੰਨੀ ਤਾਦਾਦ ਦੇ ਵਿੱਚ ਉੱਥੇ ਸਿੰਘ ਸੀ। ਉਹ ਕਾਫੀ ਕੁਝ ਕੱਲ੍ਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅੱਜ ਅਸੀਂ ਪਿਸ਼ਾਵਰੀ ਵੀਰਾਂ ਦਾ ਮੇਜ਼ਬਾਨੀ ਜਿਹੜੀ ਹੈ ਉਹ ਇੰਜੋਏ ਕਰਾਂਗੇ ਔਰ ਕੱਲ੍ਹ ਨਾਸ਼ਤਾ ਜਿਹੜਾ ਹੈ ਉਹ ਅਸੀਂ ਹੰਗੂ ਦੇ ਵਿੱਚ ਕਰਾਂਗੇ। ਚਲੋ ਨਾਲ ਤੁਹਾਨੂੰ ਵਿਖਾਉਂਦੇ ਹਾਂ ਪਿਸ਼ਾਵਰ ਸਿਟੀ।